सर इसराइल स्पॉयलर की सूरत विच मौजूद है, वो कह रहे किसी सूरत भी जंग बंदी नहीं करांगे, असी ये जड़ा है लबनान दे शामिल नहीं, लबनान का जड़ा मामला है क्या वो जंग बंदी लई खतरा बन सकता है? ਐਬਸੋਲੂਟਲੀ ਉਹਦੇ 'ਚ ਮੈਂ ਦੋ ਚਾਰ ਚੀਜ਼ਾਂ ਅਰਜ਼ ਕਰਨਾ जी ਚਾਹਾਂਗਾ। ਦੋ ਪਹਿਲੂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਈਰਾਨੀ ਕਿਆਦਤ ਤੇ ਕਹਿੰਦੀ ਰਹੀ ਹੈ ਕਿ ਇਹ ਗੁੱਡ ਕਾਪ ਬੈਡ ਕਾਪ ਖੇਡ ਰਹੇ ਨੇ ਸਾਡੇ ਨਾਲ, ਇੱਕ ਦੂਜੇ ਨੂੰ ਅੱਖਾਂ ਮਾਰ ਰਹੇ ਨੇ। ਇਹ ਵੀ ਇੱਕ ਪਹਿਲੂ ਇਹ ਕਿ ਦੋਏ ਮਿਲ ਕੇ ਗੇਮ ਖੇਡਦੇ ਨੇ। ਕੁਝ ਲੋਕ ਕਹਿੰਦੇ ਨੇ ਕਿ ਇਜ਼ਰਾਈਲ ਜਿਹੜਾ ਅਮਰੀਕਾ ਦੀ ਪ੍ਰਾਕਸੀ ਹੈ, ਲੇਕਿਨ ਦੂਜਾ ਰੁਖ ਉਹਦਾ ਇਹ ਵੀ ਤੁਸੀਂ ਵੇਖ ਸਕਦੇ ਹੋ ਕਿ ਉਹ ਕਈ जी ਵਾਰੀ जी ਆਊਟ ਆਫ ਕੰਟਰੋਲ ਹੋ ਜਾਂਦਾ। ਹੁਣ ਬੈਨ ਗੋਇਰ ਉਹਨਾਂ ਦੇ ਇੱਕ ਮਿਨਿਸਟਰ ਨੇ ਕੈਬਨਿਟ ਦੇ, ਬੜੇ ਹਾਕਿਸ਼, ਜਿਨ੍ਹਾਂ ਨੇ ਕੱਲ ਸਟੇਟਮੈਂਟ ਦਿੱਤੀ ਕਿ ਵੀ ਕੈਨ ਸੇ ਨੋ ਟੂ ਡੋਨਾਲਡ ਟਰੰਪ। ਸਾਨੂੰ ਹਰ ਚੀਜ਼ ਤੇ ਯੈਸ ਕਰਨਾ ਜ਼ਰੂਰੀ ਨਹੀਂ, ਔਰ ਇਸ ਲੈਬਨਾਨ ਦੇ ਨਾਲ ਸੀਜ਼ ਫਾਇਰ ਜਿਹੜਾ ਅਸੀਂ ਉਹ ਨਹੀਂ ਕਰਾਂਗੇ। ਇਹ ਕੱਲ ਦੀ ਸਟੇਟਮੈਂਟ। ठीक ਉਸ है। ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਵਾਰਨ ਕੀਤਾ ਕਿ ਮੈਂ ਨਾ ਹੁੰਦਾ ਤੇ ਬੀਬੀ ਨਤਨਯਾਹੂ ਜੇਲ੍ਹ 'ਚ ਹੁੰਦਾ। ਦੂਜੀ ਸਟੇਟਮੈਂਟ ਨਾਲ ਜਿਹੜੀ ਵੈਂਸ ਸਾਹਿਬ ਨੇ ਦਿੱਤੀ, ਉਹਨਾਂ ਨੇ ਕਿਹਾ ਕਿ ਇਜ਼ਰਾਈਲ ਜਿਹੜਾ ਅਸਲਾ ਇਸਤੇਮਾਲ ਕਰਦਾ ਉਹਦੇ ਤੇ ਸਾਡੇ ਟੈਕਸ ਪੇਅਰਸ ਦਾ ਖੂਨ ਪਸੀਨਾ ਉਹਦੇ ਤੇ ਲੱਗਾ, ਔਰ ਅਸੀਂ ਜੋ ਕਵਾਂਗੇ ਉਹ ਇਜ਼ਰਾਈਲ ਕਰੇਗਾ। सही। ਹੁਣ ਇਸ ਵਕਤ ਮੈਂ ਤੁਹਾਨੂੰ ਅੱਜ ਦੀ ਸੂਰਤ-ਹਾਲ ਦੱਸਣਾ ਚਾਹੁੰਦਾ ਕਿ ਅੱਜ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਡਾਇਲਾਗ ਜਾਰੀ ਹੈ ਇਜ਼ਰਾਈਲ ਦਾ ਤੇ ਲੈਬਨਾਨ ਦਾ। जी ਇਜ਼ਰਾਈਲ ਕਹਿ ਰਿਹਾ ਕਿ ਅਸੀਂ ਅਮਰੀਕਾ ਦੇ ਨਾਲ ਰਲ ਕੇ ਇੱਕ ਪਾਇਲਟ ਪ੍ਰੋਗਰਾਮ ਬਣਾਵਾਂਗੇ, ਔਰ ਅਸੀਂ ਉੱਥੋਂ ਜਨੂਬੀ ਲਬਨਾਨ ਚੋਂ ਨਿਕਲਾਂਗੇ, ਲੇਕਿਨ ਅਸੀਂ ਬਫਰ ਜ਼ੋਨ ਆਪਣਾ ਜਿਹੜਾ ਕੋਈ ਮੇਰੇ ਕੋਲ 30 ਮੀਲ 34 ਮੀਲ ਦਾ ਜਿਹੜਾ ਇੱਕ ਉੱਥੇ ਰੇਡੀਅਸ ਦਾ ਇਲਾਕਾ ਹੈ, ਅਸੀਂ ਉੱਥੇ ਬੈਠੇ ਰਹਾਂਗੇ। ਉਹ ਬਫਰ ਜ਼ੋਨ ਹੈ। ਆਈਦਰ ਹੁਣ ਲਬਨਾਨ ਗਵਰਨਮੈਂਟ ਐਕਸੈਪਟੇਬਲ ਹੈ ਜਾਂ ਨਹੀਂ, ਆਈਦਰ ਹਿਜ਼ਬੁੱਲਾ ਨੂੰ ਐਕਸੈਪਟੇਬਲ ਹੈ ਜਾਂ ਨਹੀਂ, ਔਰ ਉਸ ਤੋਂ ਬਾਅਦ ਈਰਾਨ ਨੂੰ ਐਕਸੈਪਟੇਬਲ ਹੈ ਜਾਂ ਨਹੀਂ, जी जी ਇਹ ਅਗਲਾ ਕੁਐਸਚਨ ਮਾਰਕ ਹੈ। ਲੇਕਿਨ ਇਜ਼ਰਾਈਲ ਜਿਹੜਾ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ, ਔਰ ਸਿਰਫ ਮੈਂ ਸਮਝਣਾ ਦੋ ਹੀ ਚੀਜ਼ਾਂ ਨੇ। ਇੱਕ ਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਥੋੜਾ ਹੱਥ ਆਪਣਾ ਹੌਲਾ ਰੱਖੇ ਉਹਨਾਂ ਤੇ, ਔਰ ਜਿਹੜਾ ਉਹਨਾਂ ਨੂੰ 3.8 ਬਿਲੀਅਨ ਸਾਲਾਨਾ ਬਜਟ, ਇੱਕ ਤੇ ਥ੍ਰੈਟ ਉੱਥੋਂ ਕੀਤਾ ਜਾ ਸਕਦਾ ਹੈ। ਦੂਜੀ ਵੀ ਥ੍ਰੈਟ ਕੀਤੀ ਹੈ ਡੋਨਾਲਡ ਟਰੰਪ ਸਾਹਿਬ ਨੇ ਉਹਨਾਂ ਨੂੰ। ਉਹਨਾਂ ਨੇ ਕਿਹਾ ਕਿ ਤੁਸੀਂ ਬਾਜ਼ ਨਾ ਆਏ ਤੇ ਮੇਰੇ ਕੋਲ ਅਹਿਮਦ ਸ਼ਰਾ ਦਾ ਚੋਇਸ ਮੌਜੂਦ ਹੈ ਸੀਰੀਆ ਦਾ ਜਿਹੜਾ। ठीक। ਇਹ ਵੀ ਉਹਨਾਂ ਨੇ ਵਾਰਨਿੰਗ ਦਿੱਤੀ ਹੈ। ਹੁਣ ਡਿਪੈਂਡ ਕਰਦਾ ਹੈ ਕਿ ਵੇਖੋ ਕੀ ਕਰਦੇ ਨੇ। ਆਈਦਰ ਇਹ ਗੁੱਡ ਕਾਪ ਬੈਡ ਕਾਪ ਹੈ, ਆਈਦਰ ਇਹ ਅਮਰੀਕਾ ਦੀ ਪ੍ਰਾਕਸੀ ਕਿੰਨਾ ਕੁ जी ਅਮਰੀਕਾ ਦੇ ਨਾਲ ਚੱਲਦੀ ਹੈ, ਇਹ ਆਉਣੇ ਵਾਲਾ ਟਾਈਮ ਦੱਸੇ। सर अपना हुरमस के मामले भी दसो, तुसी तो उत्थे अमरीका चो ये दसते हो कि एक पासे अमरीका का बड़ा सख्त मौकफ है, कहने जी आलमी आ भी गुजरगाह है, उत्थे कोई टूल टैक्स कोई फीस वगैरह नहीं लानी चाहिए। ईरान का मौकफ है कि जी साढ़े ही कंट्रोल ही शुरू तो, और असी कंट्रोल रखांगे, अमान दे नाल मिल के इहदे मामलात वेखांगे। तो की लग रहा है अमरीका जिहड़ा अगर सोचिए तो अमरीका की सोच है ईरान के मौकफ के अगे अमरीका जिहड़ा है वो चुप कर जाएगा, या ये मामला भी मजीद कशीदगी का बायस बनता नजर आ ਅੱਜ ਵੇਖੋ ਮੈਂ 2-3 ਦਿਨ जी ਪਹਿਲੇ ਦੀ ਗੱਲ ਕਰਨਾ ਚਾਹਾਂ ਅਗਰ, ਤੇ ਉਹਦੇ 'ਚ ਇਹ ਸੀ ਕਿ ਈਰਾਨ ਕਹਿੰਦਾ ਕਿ ਅਸੀਂ ਇੰਸ਼ੋਰੈਂਸ ਦਾ ਉੱਥੇ ਕੋਈ ਬੰਦੋਬਸਤ ਕਰਾਂਗੇ, ਅਸੀਂ ਉਹਦੀ ਮਾਈਨ ਸਾਫ਼ ਕਰਨ ਦਾ ਸਾਨੂੰ ਖਰਚਾ ਦਿੱਤਾ ਜਾਏ, ਇਸ ਤਰ੍ਹਾਂ ਦੀਆਂ ਚੀਜ਼ਾਂ। ਔਰ ਇਹ ਵੀ ਖਬਰ ਆ ਰਹੀ ਸੀ ਕਿ ਗਲਫ ਕੰਟਰੀਜ਼ ਜਿਹੜੇ ਨੇ ਉਹ ਐਗਰੀ ਕਰ ਚੁੱਕੇ ਨੇ ਇਹਨਾਂ ਚੀਜ਼ਾਂ ਤੇ, ਔਰ ਕੁਝ ਸੈਂਟ ਪਰ ਗੈਲਨ ਮੇਰਾ ਖਿਆਲ ਜਾਂ ਪਰ ਬੈਰਲ ਜਿਹੜਾ ਉਹ ਖਰਚਾ ਆਏਗਾ, ਜਿਹੜਾ ਕਿ ਉਹ ਕਹਿੰਦੇ ਨੇ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ। ਲੇਕਿਨ ਉੱਥੇ जी ਦੋ जी ਚੀਜ਼ਾਂ, ਅਗਰ ਇਹ ਚੀਜ਼ ਮੰਨ ਲਈ ਜਾਂਦੀ ਹੈ ਤੇ ਇੱਕ ਨਵਾਂ ਪ੍ਰੈਸੀਡੈਂਟ ਸੈੱਟ ਹੋਏਗਾ ਦੁਨੀਆ ਦੇ ਵਿੱਚ। 6 ਜਿਹੜੀਆਂ ਨੇ ਆਰਗਨਾਈਜ਼ ਮੌਜੂਦ ਨੇ ਸਟੇਟਸ 6, ਤੇ ਫਿਰ ਦੂਜੇ ਮੁਲਕ ਵੀ ਇਹ ਕਹਿਣਗੇ ਕਿ ਸਾਨੂੰ ਦਿਓ। ਔਰ ਅਲਟੀਮੇਟਲੀ ਅਗਰ ਸੋਚਿਆ ਜਾਏ ਸਕਲੈਨ ਭਾਈ, ਅਗਰ ਇਹ ਚੀਜ਼ ਇਨਫੋਰਸ ਹੁੰਦੀ ਤਾਂ ਅਸਾਂ ਸਾਰਿਆਂ ਰਲ ਕੇ ਕੰਜ਼ੂਮਰ ਨੇ ਅਸਾਂ ਉਹਨਾਂ ਨੂੰ ਪੇ ਕਰਨਾ। ठीक है। ਇਹ ਸਾਡੇ ਤੇ ਬੋਝ ਬਣਨਾ ਅਗਰ ਸੋਚਿਆ ਜਾਏ, ਨੰਬਰ 1। ਦੂਜਾ, ਅੱਜ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਅੱਜ ਆਪਣੇ ਟਰੂਥ ਸੋਸ਼ਲ ਦੇ ਉੱਤੇ ਵੀ ਸਟੇਟਮੈਂਟ ਦਿੱਤੀ ਹੈ ਕਿ ਸਾਡੇ ਵਾਸਤੇ ਇੰਸ਼ੋਰੈਂਸ ਦਾ ਲਫ਼ਜ਼ ਪਰਟੀਕੁਲਰਲੀ ਐਡ ਕਰਕੇ ਔਰ ਸਰਵਿਸਿਜ਼ ਚਾਰਜਿਸ ਉਹਨਾਂ ਨੇ ਬਿਲਕੁਲ ਇਹਨੂੰ ਕਲੈਰੀਫਾਈ ਕੀਤਾ ਕਿ ਅਸੀਂ ਉਹਦੇ ਤੇ ਐਗਰੀ ਨਹੀਂ ਕਰਾਂਗੇ। ਦੂਜੀ ਗੱਲ ਜਿਹੜੀ ਸੀ ਇੰਪੋਰਟੈਂਟ, सही। ਉਹ ਕਤਰੀ ਅੱਜ ਜਿਹੜੇ ਉਹਨਾਂ ਦੇ ਵਜ਼ੀਰ ਆਜ਼ਮ ਨੇ ਅੱਜ ਉਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਐਕਸੈਪਟੇਬਲ ਨਹੀਂ, ਬਲਕਿ ਉਹਨਾਂ ਨੇ ਨਾਲ ਇਹ ਡਿਮਾਂਡ ਕੀਤੀ ਕਿ ਦੁਨੀਆ ਜਲਦ जी ਅਜ਼ ਜਲਦ ਆਬਨਾਏ ਹਰਮੂਜ਼ ਨੂੰ ਇੰਟਰਨੈਸ਼ਨਲ ਵਾਟਰਸ ਦਾ ਸਟੇਟਸ ਦੇਵੇ, ਤਾਂ ਕਿ ਫਿਊਚਰ ਦੇ ਵਿੱਚ ਵੀ ਕੋਈ ਇਹਨੂੰ ਰੋਕ ਨਾ ਸਕੇ। ਸੋ ਮੇਰੇ ਖਿਆਲ ਦੇ ਵਿੱਚ ਮਿਡਲ ਗਰਾਊਂਡਸ ਤੇ ਆ ਕੇ ਕੋਈ ਨਾ ਕੋਈ ਚੀਜ਼ ਸੈਟਲ ਹੋਏਗੀ। ਇਸ जी ਵੇਲੇ ਆਬਨਾਏ ਹਰਮੂਜ਼ ਇੱਕ ਬਹੁਤ ਸਟਰੋਂਗ ਪੁਆਇੰਟ ਹੈ ਈਰਾਨ ਦੇ ਕੋਲ। ਇੱਕ ਉਹਨਾਂ ਦਾ ਮੇਰੇ ਖਿਆਲ ਦੇ ਤੁਸੀਂ ਅਗਰ ਇਹ ਵੀ ਨਹੀਂ, ਇਸ ਤੋਂ ਵੀ ਸਰਵਾਈਵਲ ਉਹਨਾਂ ਕੋਲ ਇੱਕ ਸਭ ਤੋਂ ਵੱਡਾ ਟੂਲ ਆਬਨਾਏ ਹਰਮੂਜ਼ ਹੈ। जी जी ਉਹਨਾਂ ਕੋਲ ਦੂਜੀ ਹੋਰ ਕੋਈ ਚੀਜ਼ ਨਹੀਂ। ਅਗਰ ਉਹ ਵੀ ਉਹ ਲੂਜ਼ ਕਰ ਜਾਣ ਤੇ ਹਾਊ ਦੇ ਵਿਲ ਸਰਵਾਈਵ ਇਨ ਦਾ ਫਿਊਚਰ, ਇੱਕ ਇਹ ਵੀ ਸਵਾਲੀਆ ਨਿਸ਼ਾਨ ਹੈ। ਤੇ ਮੇਰੇ ਖਿਆਲ 'ਚ ਆਉਣ ਵਾਲੇ 60 ਡੇਜ਼ ਦੇ ਵਿੱਚ ਇਹ ਚੀਜ਼ਾਂ ਕਲੈਰੀਫਾਈ ਹੋਣਗੀਆਂ। ਆਬਨਾਏ ਹਰਮੂਜ਼, ਨਿਊਕਲੀਅਰ, ਔਰ ਉਸ ਤੋਂ ਬਾਅਦ ਉਹਨਾਂ ਦੀ ਰੈੱਡ ਲਾਈਨ ਜਿਹੜੀ ਹੈ ਲੈਬਨਾਨ ਐਂਡ ਦੂਜਾ ਹਮਾਸ। ਤੇ ਵੇਖੋ ਆਉਣੇ ਵਾਲੇ ਦਿਨ ਕੀ ਨੇ। ਅੱਜ ਉਹਨਾਂ ਦੇ
ਕਾਲੀ ਬਾਗ ਜਿਹੜੇ ਨੇ ਉਹਨਾਂ ਨੇ ਬੜੀ ਸਟਰੋਂਗ ਸਟੇਟਮੈਂਟ ਠੀਕ। ਦਿੱਤੀ ਜਹਾਜ਼ ਦੇ ਵਿੱਚ ਸਫ਼ਰ ਕਰਦਿਆਂ ਕਰਦਿਆਂ ਉਹਨਾਂ ਨੇ ਕਿਹਾ ਕਿ ਵਿਡਰਾਅਲ ਜਿਹੜਾ ਜੰਗਬੰਦੀ ਆਮ ਸੌਰੀ ਜੰਗਬੰਦੀ ਅਮਰੀਕਾ ਦੀ ਜੰਗਬੰਦੀ ਉਹਨਾਂ ਦੀ ਡਿਫੀਟ ਦੀ ਅਲਾਮਤ ਹੈ ਅਮਰੀਕਾ ਜੰਗ ਹਾਰ ਗਿਆ ਇਹ ਉਹਨਾਂ ਨੇ ਅੱਜ ਕਿਹਾ ਅਲ ਜਜ਼ੀਰਾ ਨੇ ਇਹਨੂੰ ਕੋਟ ਕੀਤਾ ਹੈ ਅੱਜ ਦੇ ਦਿਨ 'ਚ ਸਰ ਸਪੈਸ਼ਲੀ ਪਾਕਿਸਤਾਨ ਦੇ ਕਿਰਦਾਰ ਦੇ ਹਵਾਲੇ ਨਾਲ ਮੈਂ ਗੱਲ ਕਰਾਂਗਾ ਕਿ ਅਮਰੀਕਾ ਔਰ ਪਾਕਿਸਤਾਨ ਦੇ ਬੜੇ ਅੱਛੇ ਤਾਲੁਕਾਤ ਹੋ ਗਏ ਨੇ ਔਰ ਜਿਹੜਾ ਸਾਡਾ ਇਹ ਖਿੱਤਾ ਹੈ ਇਹਦੇ ਵਿੱਚ ਤੁਹਾਨੂੰ ਮੁਸਤਕਬਲ ਵਿੱਚ ਕੀ ਨਜ਼ਰ ਆ ਰਿਹਾ ਇੱਕ ਤਾਂ ਪਾਕਿਸਤਾਨ ਦੀ ਅਗਰ ਮੈਂ ਜਿਹੜਾ ਕਿਰਦਾਰ ਹੈ ਜਾਂ ਉਹਦਾ ਜਿਹੜੀ ਪੋਜੀਸ਼ਨ ਹੈ ਉਹਦੇ ਹਵਾਲੇ ਨਾਲ ਮੈਂ ਗੱਲ ਕਰਾਂ ਦੂਜਾ ਅਰਬ ਮਮਾਲਿਕ ਔਰ ਪਾਕਿਸਤਾਨ ਦੇ ਆਪਸ ਵਿੱਚ ਕੋਈ ਨਵਾਂ ਇਤਿਹਾਦ ਜਾਂ ਕੋਈ ਨਵੀਂ ਇਹੋ ਜਿਹੀ ਕੋਈ ਸੂਰਤ ਹਾਲ ਬਣੀ ਤੁਹਾਨੂੰ ਨਜ਼ਰ ਆ ਰਹੀ ਹੈ ਵੇਖੋ ਮੈਨੂੰ ਪਾਕਿਸਤਾਨ ਦਾ ਮੁਸਤਕਬਲ ਬਹੁਤ ਤਾਬਨਾਕ ਨਜ਼ਰ ਆ ਰਿਹਾ ਪਾਕਿਸਤਾਨ ਆਰਮੀ ਇਸ ਖਿੱਤੇ ਦੀ ਵਾਹਿਦ ਆਰਮੀ ਹੈ ਜਿਨ੍ਹਾਂ ਨੂੰ ਨਾ ਸਿਰਫ ਅਮਰੀਕਨ ਹਥਿਆਰਾਂ ਦਾ ਪਤਾ ਕਿਵੇਂ ਇਸਤੇਮਾਲ ਕਰਨਾ ਹੈ ਬਲਕਿ ਚਾਈਨੀਜ਼ ਤੇ ਦੂਜੀ ਟੈਕਨੋਲੋਜੀ ਨੂੰ ਵੀ ਕਿਵੇਂ ਇੰਟੀਗ੍ਰੇਟ ਕਰਕੇ ਇਸਤੇਮਾਲ ਕਰਨਾ ਹੈ ਉਹਦਾ ਮੁਜ਼ਾਹਰਾ ਉਹ ਬੁਨਿਆਦੁਲ ਮਰਸੂਸ ਦੇ ਜ਼ਰੀਏ ਪਹਿਲੇ ਕਰ ਚੁੱਕੇ ਨੇ ਇਸੇ ਵਾਸਤੇ ਇਸ ਵੇਲੇ ਪੂਰੀ ਦੁਨੀਆ ਬਿਲਖਸੂਸ ਜੀਸੀਸੀ ਕੰਟਰੀਜ਼ ਅਫਰੀਕਨ ਕੰਟਰੀਜ਼ ਔਰ ਦੂਜੇ ਕਈ ਕੰਟਰੀਜ਼ ਨੇ ਜਿਹੜੇ ਨੇ ਉਹ ਪਾਕਿਸਤਾਨ ਆ ਰਹੇ ਨੇ ਔਰ ਉਹ ਆਪਣਾ ਇੰਟਰਸਟ ਸ਼ੋ ਕਰ ਰਹੇ ਨੇ ਇਹ ਮੈਂ ਸਮਝਦਾ ਕਿ ਪਾਕਿਸਤਾਨ ਦੇ ਤਾਬਨਾਕ ਫਿਊਚਰ ਦੀ ਨਿਸ਼ਾਨੀ ਹੈ ਔਰ ਖਾਸ ਕਰ ਦੂਜੀ ਚੀਜ਼ ਐਡ ਕਰਾਂਗਾ ਸਾਡੇ ਸਿਪਾ ਸਾਲਾਰ ਸਾਡੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਤੇ ਟੈਂਪਾ ਫਲੋਰੀਡਾ ਅਮਰੀਕਾ ਆਏ ਸਨ ਤੇ ਮੈਂ ਉਸੇ ਜਗ੍ਹਾ ਉੱਥੇ ਬੈਠਾ ਸਾਂ ਉਹਨਾਂ ਕੋਲ ਜਿਸ ਟਾਈਮ ਉਹਨਾਂ ਨੇ ਦੋ ਚੀਜ਼ਾਂ ਕਹੀਆਂ ਸਨ ਮੈਂ ਕੋਟ ਕਰਨਾ ਚਾਹਾਂਗਾ ਇੱਕ ਉਹਨਾਂ ਨੇ ਕਿਹਾ ਸੀ ਕਿ ਮੁਸਤਕਬਲ 'ਚ ਦੁਨੀਆ ਸਾਡੇ ਕੋਲ ਫਾਰਨ ਪਾਲਿਸੀ ਦੀ ਕਲਾਸਾਂ ਲੈ ਕਰੇਗੀ ਆ ਵੇਖ ਲਓ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਪੂਰੇ ਪ੍ਰੋਸੈਸ 'ਚ 117 ਦਿਨ ਦੀ ਡਿਪਲੋਮੇਸੀ 117 ਡੇਜ਼ ਜਿਸ ਸਾਬਤ ਕਦਮੀ ਦੇ ਨਾਲ ਮਾਯੂਸੀ ਤੋਂ ਦੂਰ ਔਰ ਸਭ ਤੋਂ ਵੱਡਾ ਕਾਰਨਾਮਾ ਇਹ ਕਿ ਇੱਕ ਵੀ ਖਬਰ ਲੀਕ ਨਹੀਂ ਹੋਈ ਔਰ ਦੁਨੀਆ ਨੂੰ ਤੀਸਰੀ ਆਲਮੀ ਜੰਗ ਤੋਂ ਰੋਕਿਆ ਫੀਲਡ ਮਾਰਸ਼ਲ ਸਾਹਿਬ ਨੇ ਪਹਿਰਾ ਦਿੱਤਾ ਜਾ ਕੇ ਉਹਨਾਂ ਮੁਲਕਾਂ ਦੇ ਵਿੱਚ ਬਹਿ ਕੇ ਕਿ ਇਹ ਮਮਾਲਿਕ ਇੱਕ ਦੂਜੇ ਦੇ ਗਲ ਨਾ ਪੈਣ ਕਿਉਂਕਿ ਇਜ਼ਰਾਈਲ ਦੀ ਸਾਜ਼ਿਸ਼ ਸੀ ਕਿ ਇੱਕ ਦੂਜੇ ਨਾਲ ਮਾਰ ਕੇ ਲਹੂ ਲੁਹਾਨ ਹੋ ਜਾਣ ਤੇ ਉਹਨਾਂ ਦਾ ਗ੍ਰੇਟਰ ਇਜ਼ਰਾਈਲ ਦਾ ਖਾਬ ਪੂਰਾ ਹੋ ਜਾਏ ਮੈਂ ਸਮਝਣਾ ਕਿ ਇਟਸ ਅ ਰਿਮਾਰਕੇਬਲ ਸਟੋਰੀ ਪਾਕਿਸਤਾਨ ਮੁਬਾਰਕਬਾਦ ਔਰ ਅਗਲਾ ਨੋਬਲ ਪੀਸ ਪ੍ਰਾਈਜ਼ ਇਹ ਦੁਨੀਆ ਸਾਰੀ ਕਹਿ ਰਹੀ ਹੈ ਕਿ ਅਗਲਾ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹ ਪਾਕਿਸਤਾਨ ਦਾ ਮੁਬਾਰਕਬਾਦ ਪਾਕਿਸਤਾਨ ਯੂ ਹੈਵ ਡਨ ਅ ਵੰਡਰਫੁਲ ਜੌਬ